ਤੇ ਰਹੀਮਯਾਰ ਖਾਨ ਦੇ ਵਿੱਚ ਸਭ ਤੋਂ ਮਸ਼ਹੂਰ ਜਿਹੜਾ ਜਲੇਬੀਆਂ ਵਾਲਾ ਥਾਂ ਵਾ ਉਹ ਹੈ ਜਲੇਬੀ ਚੌਕ ਰਹੀਮਯਾਰ ਖਾਨ। ਆ ਤੁਹਾਨੂੰ ਇੱਥੇ ਮੈਂ ਦਿਖਾਲਦਾ ਵਾਂ, ਆ ਦੇਖੋ ਇਹ ਸਾਰੀਆਂ ਇੱਥੇ ਜਲੇਬੀਆਂ ਦੀਆਂ ਹੀ ਦੁਕਾਨਾਂ। ਆ ਹੈਗੀ ਆ ਸਪੈਸ਼ਲ ਜਲੇਬੀ ਐਂਡ ਸਵੀਟਸ, ਤੇ ਨਾਸਰ ਅਲੀਮ ਭੱਟੀ ਸਾਹਿਬ ਬੈਠੇ ਆ। ਤੇ ਇਹ ਇੱਥੇ ਰਹੀਮਯਾਰ ਖਾਨ ਦੀ ਕਦੀਮ ਤਰੀਨ ਜਲੇਬੀਆਂ ਵਾਲੀ ਦੁਕਾਨ ਆ, ਤੇ ਜਲੇਬੀਆਂ ਇੱਥੇ ਸਾਰਾ ਦਿਨ ਬਣਦੀਆਂ ਹੀ ਰਹਿੰਦੀਆਂ। ਆ ਦੇਖੋ ਆ ਜਲੇਬੀਆਂ ਵੀ ਇੱਥੇ ਤਿਆਰ ਹੋ ਰਹੀਆਂ, ਔਰ ਬੜੀਆਂ ਮਜ਼ੇਦਾਰ ਜਲੇਬੀਆਂ ਉੱਦਾਂ ਤੇ ਬਣਦੀਆਂ ਦੇਖ ਕੇ ਬੰਦੇ ਦਾ ਦਿਲ ਕਰਨ ਲੱਗ ਪੈਂਦਾ ਕਿ ਖਾਈਏ। ਤੇ ਇਹ ਖੈਰ ਇੱਥੇ ਬਣਾ ਰਹੇ ਆ, ਜਦੋਂ ਬਣ ਜਾਣਗੀਆਂ ਥੋੜ੍ਹੀਆਂ ਠੰਡੀਆਂ ਹੋਣਗੀਆਂ ਤੇ ਫਿਰ ਮੈਂ ਖਾਊਂਗਾ, ਕਿ ਬਹੁਤੀਆਂ ਗਰਮ ਖਾਣ ਨਾਲ ਮੂੰਹ ਹੀ ਛੱਡ ਜਾਂਦਾ। ਤੇ ਇਹ ਜਲੇਬੀਆਂ ਅੱਛਾ, ਇਹ ਤੁਹਾਨੂੰ ਮੈਂ ਮੜ ਜਿਹਾ ਚੌਕ ਦਾ ਹੋਰ ਮੰਜ਼ਰ ਵੀ ਦਿਖਾ ਦਾਂ। ਇਹ ਸਾਦਕ ਬਾਜ਼ਾਰ ਦਾ ਮੇਨ ਚੌਕ ਆ। ਅੱਛਾ, ਇੱਧਰ ਵੀ ਆ ਜਲੇਬੀਆਂ ਵਾਲੀ ਦੁਕਾਨ ਆ, ਕੁਆਲਿਟੀ ਸਵੀਟਸ ਜਲੇਬੀ ਚੌਕ ਲਿਖਿਆ ਹੋਇਆ, ਤੁਸੀਂ ਦੇਖ ਵੀ ਰਹੇ ਹੋ ਕਿ ਉਹਦੇ ਉੱਤੇ ਲਿਖਿਆ ਹੋਇਆ ਵਾ। ਇਹਨੂੰ ਬਲਕਿ ਤੁਹਾਨੂੰ ਨੇੜੇ ਕਰਕੇ ਦਿਖਾ ਦਿੰਦਾ। ਤੇ ਅੱਛਾ, ਆ ਇੱਧਰ ਵੀ ਇੱਥੇ ਚੌਕ ਦੇ ਵਿੱਚ ਜਲੇਬੀਆਂ ਵਾਲੀ ਦੁਕਾਨ ਆ। ਅੱਛਾ, ਇਹ ਅੱਗੇ ਹੀ ਜਾਈਏ ਨਾਲ ਹੀ ਆ ਪਰਲੇ ਪਾਸੇ ਵੀ ਜਲੇਬੀਆਂ ਵਾਲੀਆਂ ਦੁਕਾਨਾਂ, ਤੇ ਆਹ ਜਲੇਬੀਆਂ ਬਣ ਰਹੀਆਂ ਇੱਥੇ, ਤੁਸੀਂ ਇਹ ਦੇਖ ਰਹੇ ਹੋ। ਤੇ ਆਓ ਹੁਣ ਤੁਹਾਨੂੰ ਫਿਰ ਨਾਸਰ ਸਾਹਿਬ ਵੱਲ ਲੈ ਕੇ ਆਉਂਦੇ ਆ। ਤੇ ਅੱਛਾ ਨਾਸਰ ਭਾਈ, ਇਹ ਕਦੋਂ ਦਾ ਇੱਥੇ ਜਲੇਬੀਆਂ ਦਾ ਸਿਲਸਿਲਾ ਚੱਲ ਰਿਹਾ ਵਾ? ਇਹ ਸਾਨੂੰ 71 ਤੋਂ ਚੱਲ ਰਿਹਾ ਜੀ, 50 ਸਾਲ ਹੋ ਗਏ ਆ। ਅੱਛਾ, ਸਾਨੂੰ 71 ਤੋਂ ਸਾਡੇ ਬਜ਼ੁਰਗਾਂ ਨੇ ਕੰਮ ਸ਼ੁਰੂ ਕੀਤਾ ਸੀ। ਸਾਡੇ ਤੀਸਰੀ ਨਸਲ ਇਸ ਕੰਮ ਦੇ ਵਿੱਚ ਆ ਗਈ ਆ। ਅਲਹਮਦੁਲਿਲਾ ਇਸ ਕੰਮ 'ਚ ਸਾਨੂੰ ਰੋਜ਼ੀ ਵੀ ਬੜੀ ਮਿਲੀ ਆ, ਇੱਜ਼ਤ ਵੀ ਬਹੁਤ ਮਿਲੀ ਆ। ਤੇ ਅਲਹਮਦੁਲਿਲਾ ਪੂਰੇ ਪੰਜਾਬ ਵਿੱਚ ਸਾਡੀ ਜਲੇਬੀ ਦਾ ਨਾਮ ਆ। ਸਾਡੇ ਜੋ ਦੋਸਤ ਆਉਂਦੇ ਆ ਦੂਸਰੇ ਸ਼ਹਿਰਾਂ ਤੋਂ ਵੀ ਆਉਂਦੇ ਆ, ਜਲੇਬੀ ਸਾਡੀ ਖਾ ਕੇ ਜਾਂਦੇ ਆ। ਨਹੀਂ ਤੇ ਮੈਂ ਸੁਣਿਆ ਕਿ ਇੱਥੇ ਬਾਹਰਲੇ ਮੁਲਕਾਂ 'ਚ ਵੀ ਤੁਹਾਡਾ ਇੱਕ ਪਹਿਚਾਣ ਹੈ ਜਲੇਬੀ ਚੌਕ ਦੀ ਵਜ੍ਹਾ ਤੋਂ। ਹਾਂਜੀ ਹਾਂਜੀ, ਬਾਹਰ ਵੀ ਜਿਹੜੇ ਦੋਸਤ ਬਾਹਰ ਗਏ ਹੋਏ ਆ, ਓਵਰਸੀਜ਼ ਪਾਕਿਸਤਾਨੀ ਜਿਹੜੇ ਸਾਡੀ ਜਲੇਬੀਆਂ ਖਾਂਦੇ ਰਹੇ ਆ, ਉਹ ਫਿਰ ਫਰਮਾਇਸ਼ ਕਰਕੇ ਮੰਗਵਾਉਂਦੇ ਆ। ਤੇ ਜੋ ਟੂਰਿਸਤਾਨ ਦੇ ਲੋਕ ਜਿਹੜੇ ਹਨ, ਇਹ ਦੁਬਈ ਤੇ ਬਾਹਰ ਕੁਵੈਤ ਅਰਬ ਇਮਾਰਾਤ ਦੇ ਵਿੱਚ ਜਾਂਦੇ ਹੈਗੇ ਆ। ਨਹੀਂ ਤੇ ਉੱਥੇ ਬਾਹਰਲੇ ਮੁਲਕ ਜਲੇਬੀਆਂ ਕਿਵੇਂ ਜਾਂਦੀਆਂ? ਉਹ ਫਿਰ ਫਰਮਾਇਸ਼ ਕਰਦੇ ਆ, ਉੱਥੇ ਜਿਹੜੇ ਦੋਸਤ ਅਹਿਬਾਬ ਆਉਂਦੇ ਆ, ਉਹਨਾਂ ਨੂੰ ਜ਼ਿੰਮੇ ਲਾ ਦਿੰਦੇ, ਉੱਥੋਂ ਲੈ ਜਾਂਦੇ ਆ, ਅੱਛੀ ਪੈਕ ਕਰਕੇ ਦਿੰਦੇ ਆ ਅਸੀਂ। ਪਰ ਸਕਦੇ ਕਈ ਵੀ ਪੈਕਿੰਗ ਦੇ ਵਿੱਚ ਉਹ ਜਿਹੜਾ ਉਹਦੀ ਕੁਆਲਿਟੀ ਬਰਕਰਾਰ ਰਹਿੰਦੀ ਹੈ। ਅੱਛਾ, ਤੇ ਅੱਜ ਕੱਲ੍ਹ ਰੇਟ ਕੀ ਚੱਲ ਰਿਹਾ ਜਲੇਬੀ ਦਾ? ਜਲੇਬੀ ਦੇ ਰੇਟ ਜੀ 260 ਰੁਪਏ ਚੱਲ ਰਿਹਾ ਵਾ। ਅੱਛਾ, ਤੇ ਜਦੋਂ ਤੁਸੀਂ ਬਣਾਉਣੀ ਸ਼ੁਰੂ ਕੀਤੀ ਸੀ ਉਦੋਂ ਕੀ ਰੇਟ ਸੀ? ਬਸ ਉਦੋਂ ਦਾ ਬਾਦ ਸਾਹਿਬ ਨੇ ਤਾਜ ਜੀ ਬਣਾਉਣੀ ਸ਼ੁਰੂ ਕੀਤੀ ਸੀ, ਉਦੋਂ ਦਾ 3-4 ਰੁਪਏ ਕਿਲੋ ਹੋਣੀ ਹੈ, 70-71 ਰੁਪਏ। ਮੇਰੇ ਹੋਸ਼ ਵਿੱਚ 12 ਰੁਪਏ ਕਿਲੋ ਜਲੇਬੀ ਸੀ। ਅੱਛਾ, ਹਾਂਜੀ, 12 ਰੁਪਏ ਕਿਲੋ ਤੋਂ 250 ਰੁਪਏ 260 ਰੁਪਏ ਕਿਲੋ ਤੇ ਆ ਗਈ ਹੈ। ਵਾਹ, ਤੇ ਜਨਰਲ ਜਬ ਹੱਥ ਦੌੜ ਸੀ ਜਿਹੜੀ 80 ਦੀ ਲਿਖਾਈ ਸੀ, ਉਹਦੇ ਤੇ 12 ਰੁਪਏ ਕਿਲੋ ਜਲੇਬੀ ਸੀ। ਅੱਛਾ, ਮਤਲਬ ਦੇਖਾ ਕਿ ਮਹਿੰਗਾਈ ਬਹੁਤ ਹੋ ਗਈ ਹੈ, ਹਰ ਸਾਲ ਮਹਿੰਗੀ ਹੋ ਗਈ ਹੈ। ਅੱਛਾ, ਅੱਛਾ ਆ ਦੇਖੋ ਜੀ। ਅੱਛਾ, ਇਹ ਇੱਧਰ ਜਲੇਬੀਆਂ ਜਿਹੜੀਆਂ ਬਣਦੀਆਂ ਪਈਆਂ ਵਾ, ਤੇ ਇੱਥੋਂ ਇਹ ਚੁੱਕ ਕੇ ਬਾਅਦ ਦੇ ਵਿੱਚ ਇੱਧਰ ਪਰੇ ਨਾ ਸ਼ੀਰੇ 'ਚ ਪਾ ਦਿੰਦੇ। ਅੱਛਾ, ਆਹ ਹੈ ਚੀਨੀ ਦਾ ਸ਼ੀਰਾ, ਜਿਹਦੇ ਵਿੱਚ ਇਸ ਤੋਂ ਬਾਅਦ ਜਲੇਬੀਆਂ ਪਾ ਦੇਈਦੀਆਂ। ਉਹਦੇ ਵਿੱਚ ਫਿਰ ਚੀਨੀ ਅੰਦਰ ਜਾਂਦੀ ਨਾ, ਤੇ ਫਿਰ ਆ ਮਿੱਠੀ ਹੋ ਕੇ ਜਲੇਬੀ ਬਾਹਰ ਆ ਜਾਂਦੀ। ਬਹਰਹਾਲ ਜੀ, ਪੰਜਾਬ ਦੀ ਇਹ ਸੌਗਾਤ ਆ, ਔਰ ਸਪੈਸ਼ਲ ਸੌਗਾਤ ਆ। ਉੱਦਾਂ ਤੇ ਪੂਰੀ ਦੁਨੀਆ 'ਚ ਜਲੇਬੀ ਬੜੀ ਪਸੰਦ ਕੀਤੀ ਜਾਂਦੀ ਆ, ਖਾਸ ਕਰ ਜਿਹੜੇ ਬੜੇ ਸਰੀਰ ਦੇ ਲੋਕ ਆ ਉਹ ਖਾਂਦੇ ਆ। ਉੱਦਾਂ ਤੇ ਦੂਜੇ ਵੀ ਖਾਂਦੇ ਆ, ਤੇ ਸਿੱਖਾਂ ਦੇ ਗੁਰਦੁਆਰਿਆਂ 'ਚ ਜਲੇਬੀ ਦਾ ਲੰਗਰ ਵੀ ਚੱਲਦਾ ਵਾ। ਬਹਰਹਾਲ ਇਹ ਇੱਕ ਤੁਹਾਨੂੰ ਅਸੀਂ ਮੈਂ ਦਿਖਾ ਲਿਆ ਜਲੇਬੀ ਬਣਦੀ ਕਿਵੇਂ ਆ, ਤੇ ਇਹਨੂੰ ਤਿਆਰ ਕਿਵੇਂ ਕੀਤਾ ਜਾਂਦਾ। ਅੱਛਾ, ਰੇਟ ਬੜਾ ਹੈਰਾਨਕੁੰਨ ਆ। ਮੈਂ ਸੁਣ ਕੇ ਕਿ 12 ਰੁਪਏ ਕਿਲੋ ਇਹ ਵੇਚਦੇ ਰਹੇ ਆ ਅੱਜ ਤੋਂ ਕੋਈ 30 ਸਾਲ ਪਹਿਲੇ ਤੱਕ। 25 ਸਾਲ ਪਹਿਲੇ ਜਾਂ 30 ਸਾਲ ਪਹਿਲੇ 12 ਰੁਪਏ ਕਿਲੋ ਸੀ। ਹੁਣ ਇਹ ਜਲੇਬੀ ਦੀ ਪੌਣੇ 300 ਹੋ ਗਈ ਆ, ਤੇ ਅੱਗੇ ਪਤਾ ਨਹੀਂ ਕਿੱਥੇ ਰੇਟ ਜਾਂਦਾ। ਖੈਰ, ਤੁਹਾਨੂੰ ਇੱਦਾਂ ਦੀਆਂ ਹੋਰ ਸ਼ੈਵਾਂ ਵੀ ਦਿਖਾਉਂਦੇ ਰਹਾਂਗੇ। ਅੱਛਾ, ਇਹ ਜਿਹੜੀ ਆ ਤੁਸੀਂ ਇਹ ਦੇਖੋ ਕਿ ਆ ਇਹਦੇ ਅੰਦਰ ਜਦੋਂ ਸ਼ੀਰੇ ਦੇ ਵਿੱਚ ਜਾਂਦੀਆਂ ਵਾ, ਚੀਨੀ ਜਿਹੜੀ ਆ ਇਹਨਾਂ ਨੇ ਨਾ ਗਰਮ ਕਰਕੇ ਰੱਖੀ ਹੁੰਦੀ ਆ, ਉਹ ਫਿਰ ਇਹਦੇ ਵਿੱਚ ਜਾਂਦੀ ਸਾਰੀ। ਤੇ ਅੱਛਾ, ਉੱਦਾਂ ਦੇ ਇੱਥੇ ਜਲੇਬੀ ਚੌਕ ਦੇ ਵਿੱਚ ਬਾਕੀ ਵੀ ਮਠਿਆਈ ਸਾਰੀ ਹੈਗੀ ਆ। ਦੇਖੋ ਤੁਸੀਂ ਇੱਧਰ ਨੂੰ, ਇਹ ਸਾਰਾ ਮਠਿਆਈ ਦਾ ਦੂਜਾ ਸਾਰਾ ਕੰਮ ਇੱਥੇ ਹੈਗਾ ਵਾ। ਇਹ ਰਹੀਮਯਾਰ ਖਾਨ ਦਾ ਬੜਾ ਮਸ਼ਹੂਰ ਜਲੇਬੀ ਚੌਕ ਆ। ਜਲੇਬੀਆਂ ਦੀ ਵਜ੍ਹਾ ਤੋਂ ਇਹਦਾ ਨਾਂ ਜਲੇਬੀ ਚੌਕ ਪੈ ਗਿਆ। ਤੇ ਅੱਛਾ ਨਾਸਰ ਭਾਈ, ਇਹ ਦੱਸੋ ਤੁਸੀਂ ਰੋਜ਼ ਦੀਆਂ ਕਿੰਨੀਆਂ ਜਲੇਬੀਆਂ ਬਣਾਉਂਦੇ ਹੋ? 2-2.5 ਮਣ 3 ਮਣ ਤੱਕ ਬਣ ਹੀ ਜਾਂਦੀਆਂ ਵਾ। 2.5-3 ਮਣ? ਜਿਹੜਾ ਕੋਈ ਤਿਉਹਾਰ ਵਗੈਰਾ ਹੋਵੇ ਜ਼ਿਆਦਾ ਵੀ ਬਣ ਜਾਂਦੀ, ਜਿਵੇਂ ਕੋਈ ਸਬਰਾਤ ਆ ਗਈ ਆ, ਹੁਣ 3-4 ਦਿਨ ਬਾਅਦ ਆਪਣੇ ਆ ਰਹੀ ਸਬਰਾਤ ਆ ਰਹੀ ਆ, ਹੁਣ ਤਿਉਹਾਰ ਹਿੰਦੂਆਂ ਦਾ ਹੋਲੀ ਉਹ ਵੀ ਆ ਰਿਹਾ ਵਾ।
ਅੱਛਾ, ਹੋਲੀ ਤੇ ਵੀ ਚੱਲਦੀਆਂ ਜਲੇਬੀਆਂ? ਇਹਦੇ ਵਿੱਚ ਚੱਲਦੀਆਂ ਨੇ, ਉਦੋਂ ਸਾਡੇ ਕੋਲ ਪੱਠੇ ਲਾ ਲੈਂਦੇ ਹਾਂ ਅਸੀਂ। ਅੱਛਾ ਜਿਹੜੇ ਆਪਣੀ ਹਿੰਦੂ ਕਮਿਊਨਿਟੀ ਲੋਕ ਆ ਉਹ ਜਲੇਬੀ ਬਹੁਤ ਪਸੰਦ ਕਰਦੇ ਆ ਆਪਣੇ ਤਿਉਹਾਰਾਂ 'ਤੇ। ਅੱਛਾ ਦੀਵਾਲੀ ਹੋਵੇ ਉਹ ਬਹੁਤ ਪਸੰਦ ਕਰਦੇ ਆ। ਅੱਛਾ, ਸਿੱਖਾਂ ਦਾ ਤੇ ਮੈਨੂੰ ਪਤਾ ਸੀ ਉਹ ਬੜੀ ਪਸੰਦ ਕਰਦੇ ਆ ਤਿਉਹਾਰਾਂ ਤੇ, ਪਰ ਇਹ ਤੁਸੀਂ ਅੱਜ ਨਵੀਂ ਗੱਲ ਦੱਸੀ ਕਿ ਹਿੰਦੂ ਜਿਹੜੇ ਆ ਸਾਡੇ ਇੱਥੇ ਦੇ ਉਹ ਵੀ ਜਲੇਬੀ ਨੂੰ ਬੜਾ ਲਾਈਕ ਕਰਦੇ ਆ ਆਪਣੇ ਤਿਉਹਾਰਾਂ 'ਚ। ਆਹ ਦੇਖੋ। ਪਹਿਲੇ ਅਸੀਂ ਸਾਲ ਬਾਅਦ ਰੇਟ ਵਧਾਉਂਦੇ ਸੀਗੇ। ਅੱਛਾ ਜਿਵੇਂ ਜਦੋਂ ਮਹਿੰਗਾਈ ਹੋ ਰਹੀ ਹਰ 4-5 ਮਹੀਨੇ ਬਾਅਦ ਕੁਝ ਰੇਟ ਵਧਾਉਣਾ ਪੈਂਦਾ। ਅੱਛਾ, ਹਰ 4-5 ਮਹੀਨੇ ਬਾਅਦ ਰੇਟ ਵੱਧ ਰਿਹਾ? 10 ਰੁਪਏ ਵੱਧ ਹੀ ਜਾਂਦਾ ਵਾ। ਜਿੰਨੀ ਮਹਿੰਗੀ ਹੋ ਰਹੀ ਹੈ ਨਾ ਉਹਦੀ ਵਜ੍ਹਾ ਤੁਹਾਡਾ ਬੜਾ ਅਸਰ ਪੈਂਦਾ ਕੰਮ 'ਤੇ। ਨਹੀਂ, ਆ ਦੇਖੋ ਇਹਨਾਂ ਦਾ ਕਹਿਣਾ ਕਿ ਮਹਿੰਗਾਈ ਦੀ ਵਜ੍ਹਾ ਤੋਂ ਪਹਿਲੇ ਜਿਹੜਾ ਰੇਟ ਸਾਲ ਬਾਅਦ ਵੱਧਦਾ ਸੀ ਥੋੜ੍ਹਾ ਬਹੁਤ, ਉਹ ਹੁਣ ਹਰ ਮਹੀਨੇ ਵੱਧਦਾ ਪਿਆ ਵਾ ਇੱਥੇ ਰੇਟ। ਮਤਲਬ ਆਹ ਦੇਖੋ, ਇਹ ਹੈ ਰਹੀਮਯਾਰ ਖਾਨ ਦੇ ਬਾਜ਼ਾਰ। ਇਹ ਬੜਾ ਕਦੀਮੀ ਬਾਜ਼ਾਰ ਔਰ ਸਭ ਤੋਂ ਕਦੀਮੀ ਬਾਜ਼ਾਰ ਦਾ ਚੌਕ ਆ ਇਹ। ਇੱਧਰ ਇੱਥੇ ਤੇਲੀਆਂ ਵਾਲੀ ਗਲੀ ਆ, ਇੱਥੇ ਬੜੀ ਮਸ਼ਹੂਰ ਆ। ਇੱਥੇ ਨਾ ਇਹ ਆ ਦੇਖੋ ਤੁਸੀਂ, ਸਾਰੀਆਂ ਦੁਕਾਨਾਂ ਕਿਵੇਂ ਪਾਕਿਸਤਾਨ ਤੋਂ ਪਹਿਲੇ ਦੀਆਂ ਵਾ। ਤੇ ਅੱਛਾ, ਇਹ ਉਦੋਂ ਬੜੀ ਮਸ਼ਹੂਰ ਇਹ ਹੁੰਦੀ ਸੀ ਕਿ ਇੱਥੇ ਸਾਰੀਆਂ ਹਿੰਦੂਆਂ ਦੀਆਂ ਦੁਕਾਨਾਂ ਹੁੰਦੀਆਂ ਸੀ ਉਦੋਂ ਤੇ। ਔਰ ਇੱਥੇ ਹਿੰਦੂ ਜਿਹੜਾ ਸੀਗਾ ਰਹੀਮਯਾਰ ਖਾਨ ਦੇ ਵਿੱਚ ਸਿਰਫ ਇੱਕ ਦੁਕਾਨ ਮੁਸਲਮਾਨਾਂ ਦੀ ਸੀ, 400 ਦੁਕਾਨਾਂ ਸੀ। ਹੁਣ ਤੇ ਸਾਰਾ ਕੁਝ ਇੱਥੇ ਜ਼ਾਹਿਰੀ ਗੱਲ ਆ ਮੁਸਲਮਾਨਾਂ ਦਾ। ਆਹ ਦੇਖੋ ਇਹ ਵੀ ਅੱਗੇ। ਬਹਰਹਾਲ ਤੁਹਾਨੂੰ ਫਿਰ ਬਾਕੀ ਸ਼ਾਮਾਂ ਵੀ ਦਿਖਾ ਲਾਂਗੇ, ਤੇ ਇਹਦੇ ਨਾਲ ਦਿਓ ਮੈਨੂੰ ਇਜਾਜ਼ਤ। ਤੇ ਮੈਂ ਹਲੇ ਹੋਰ ਕੰਮ ਵੀ ਬੜੇ ਕਰਨੇ ਆ। ਤੇ ਜਲੇਬੀਆਂ ਤੁਸੀਂ ਦੇਖ ਲਈਆਂ, ਮੈਂ ਲੱਗਾ ਖਾਣ। ਓਕੇ।